ਜਦੋਂ ਪੜ੍ਹਾਈ ਦੇ ਦੌਰਾਨ ਹੀ ਮੇਰੇ 'ਤੇ ਇੱਕ ਦੋ ਕੇਸ ਬਣ ਗਏ ਸੀਗੇ। ਫਿਰ ਇਹ ਸਮਾਂ ਬੀਤਦਾ ਗਿਆ ਅਤੇ ਮੇਰੇ ਕੇਸਾਂ ਦੀ ਗਿਣਤੀ ਵੱਧਦੀ ਗਈ। ਹੁਣ ਤੱਕ ਕੁੱਲ 14 ਕੇਸ ਮੇਰੇ 'ਤੇ ਪੈ ਚੁੱਕੇ ਨੇ। ਕੇਸਾਂ ਦੀ ਜੇ ਤੁਸੀਂ ਜਿਹਨਾਂ ਕੇਸਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਕਿਸ ਤਰ੍ਹਾਂ ਦੇ ਕੇਸ ਸੀ? ਮੇਰੇ 'ਤੇ 2 ਕੇਸ ਆਰਮਜ਼ ਐਕਟ ਦੇ ਜੀ, 6 ਕੇਸ ਦੇਸ਼ ਧਰੋਹ ਦੇ ਜੀ, ਅਤੇ ਇੱਕ ਕਤਲ ਕੇਸ, ਇੱਕ 307 ਦਾ ਕੇਸ, ਅਤੇ 3 ਕੇਸ UAP ਐਕਟ ਜਿਹੜਾ ਸੀਗਾ ਉਹਦੇ ਪਿਛਲੇ ਕੇਸ। ਤਾਂ ਇਹਦਾ ਜਿਹੜਾ ਦੇਸ਼ ਧਰੋਹ ਦਾ ਸੀ, ਇਹਦੇ ਪਿੱਛੇ ਕਹਾਣੀ ਕੀ ਸੀ, ਤੇ UAP ਦੇ ਦੋਵਾਂ ਕੇਸਾਂ ਬਾਰੇ? ਦੇਸ਼ ਧਰੋਹ ਦਾ ਕੇਸ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਕਿਤਾਬ ਲਿਖੀ ਸੀਗੀ, ਸੰਤ ਕਹਿੰਦੇ ਰਹੇ, ਅਤੇ ਇੱਕ ਆਪਣਾ ਅਸਲਾ ਫੜ ਹੋ ਗਿਆ ਸੀਗਾ, ਉਦੋਂ ਦਾ ਕੇਸ ਆ ਜੀ। ਇਹ ਜਦੋਂ ਆਪਦੇ ਪਰਚੇ ਰੱਦ ਕਰਾ ਲਏ, ਫਿਰ ਜਿਹੜਾ ਮੇਰੇ ਵਾਲਾ ਦੇਸ਼ ਧਰੋਹ ਦਾ ਬਰਨਾਲੇ ਵਾਲਾ ਚੱਲਦਾ ਸਰਬੱਤ ਖਾਲਸਾ ਦਾ ਕੇਸ, ਉਹ ਕਿਉਂ ਨਹੀਂ ਕਰਵਾਇਆ? ਹੁਣ ਸਰਬੱਤ ਖਾਲਸਾ ਦਾ ਕੇਸ ਸਾਰੇ ਨਿਬੇੜ ਕੇ ਆਪੋ ਆਪਣੇ ਘਰੇ ਪੈਸੇ ਬਣਾ ਕੇ ਬਹਿ ਗਏ, ਅਤੇ ਮੈਂ ਫਿਰ ਕੇਸ ਭੁਗਤਦਾ ਫਿਰਦਾ। ਮੇਰਾ ਕਸੂਰ ਕੀ ਆ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਜੇ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਿੱਖ ਕੌਮ ਦੇ ਵਿੱਚ ਜਿਹੜੇ ਬਹੁਤ ਯੋਧੇ ਹੋਏ ਆ, ਜਿਨ੍ਹਾਂ ਨੇ ਵੱਖ-ਵੱਖ ਸਮਿਆਂ ਦੇ ਉੱਪਰ ਜਿਹੜੇ ਆਪਣੀ ਵੀਰਤਾ ਤੇ ਆਪਣੀ ਜਿਹੜੀ ਸਿੱਖੀ ਪ੍ਰਤੀ ਪਿਆਰ ਆ, ਉਹਨਾਂ ਨੇ ਉਹਨੂੰ ਸਾਬਤ ਕੀਤਾ। ਤੇ ਅੱਜ ਦੇ ਸਮੇਂ ਦੌਰਾਨ ਵੀ ਕੁਝ ਇਸ ਤਰ੍ਹਾਂ ਦੇ ਸਿੰਘ ਨੇ ਜਿਹੜੇ ਸਿੰਘ ਧਰਮ ਵਾਸਤੇ ਜਾਂ ਸਿੱਖੀ ਵਾਸਤੇ ਸਭ ਕੁਝ ਵਾਰਨ ਨੂੰ ਤਿਆਰ ਬਰ-ਤਿਆਰ ਨਹੀਂ। ਸੋ ਅੱਜ ਤੁਹਾਨੂੰ ਅਸੀਂ ਇਸੇ ਤਰ੍ਹਾਂ ਦੇ ਇੱਕ ਸਿੰਘ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਵੱਲੋਂ ਸੇਵਾ ਦੇ ਵਿੱਚ ਵੀ ਕੋਈ ਕਮੀ ਜਿਹੜੀ ਕਦੇ ਨਹੀਂ ਰੱਖੀ, ਜਾਂ ਜਿਨ੍ਹਾਂ ਵੱਲੋਂ ਸਮਾਜ ਦੇ ਵਾਸਤੇ, ਲੋਕਾਂ ਦੇ ਵਾਸਤੇ ਜਿਹੜੀ ਸੇਵਾ ਕਰਨ ਦੇ ਵਿੱਚ ਕੋਈ ਕਮੀ ਜਿਹੜੀ ਉਹਨਾਂ ਨੇ ਕਦੇ ਨਹੀਂ ਰੱਖੀ, ਤੇ ਨਾਲ ਹੀ ਨਾਲ ਕੌਮ ਦੇ ਲਈ ਉਹਨਾਂ ਦਾ ਇੰਨਾ ਕੁ ਪਿਆਰ ਹੈ ਕਿ ਉਹ ਹਰ ਸਮੇਂ ਆਪਾ ਵਾਰਨ ਲਈ ਜਿਹੜਾ ਕੌਮ ਦੇ ਉੱਪਰੋਂ ਜਿਹੜੇ ਤਿਆਰ ਰਹਿੰਦੇ ਨੇ। ਸੋ ਮੇਰੀ ਮੁਰਾਦ ਆ ਭਾਈ ਸੁਰਿੰਦਰ ਸਿੰਘ ਜੀ ਠੀਕਰੀਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਜੀ, ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ, ਕਿਉਂਕਿ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਰ ਸੁਰਿੰਦਰ ਸਿੰਘ ਠੀਕਰੀਵਾਲ ਕੌਣ ਹੈ। ਕਿਉਂਕਿ ਤੁਸੀਂ ਜਾਣ ਪਛਾਣ ਦੇ ਮੁਹਤਾਜ ਤਾਂ ਨਹੀਂ, ਪਰ ਫਿਰ ਵੀ ਜਿਹੜੇ ਬਾਹਰ ਦਰਸ਼ਕ ਬੈਠੇ ਆ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਦਰਸ਼ਕ ਬੈਠੇ ਆ, ਉਹਨਾਂ ਨੂੰ ਪਤਾ ਲੱਗ ਸਕੇ। ਮੈਂ ਜਿਹੜਾ ਆਪਣਾ ਜੀਵਨ ਆ ਪਿੰਡ ਠੀਕਰੀਵਾਲ ਤੋਂ ਸ਼ੁਰੂ ਕੀਤਾ, ਜਿਹੜਾ ਬਰਨਾਲਾ ਜ਼ਿਲ੍ਹੇ ਦੇ ਵਿੱਚ, ਬਰਨਾਲੇ ਤੋਂ 3-4 ਕਿਲੋਮੀਟਰ ਆ। ਪਰ ਮਾੜੇ ਹਾਲਾਤਾਂ ਦੇ ਚੱਲਦੇ ਆ ਸਾਡੇ ਪਰਿਵਾਰ ਨੂੰ ਪੁਲਿਸ ਵੱਲੋਂ ਤੰਗ ਕਰਨ 'ਤੇ 1991 ਦੇ ਵਿੱਚ ਫਿਰ ਅਸੀਂ ਬਰਨਾਲੇ ਆ ਕੇ ਰਹਿਣ ਲੱਗ ਗਏ। ਫਿਰ ਮੇਰੀ ਪੜ੍ਹਾਈ ਇੱਥੇ ਪੂਰੀ ਹੋਈ, ਅਤੇ 10ਵੀਂ ਤੋਂ ਬਾਅਦ +2, ਫਿਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੇ BA ਕੀਤੀ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MA ਦੀ ਪੜ੍ਹਾਈ ਕੀਤੀ, ਅਤੇ ਫਿਰ ਕਿਹੜੇ ਵਿਸ਼ਿਆਂ 'ਚ ਕੀਤੀ? ਪੰਜਾਬੀ ਅਤੇ ਰਿਲੀਜਨ ਜੀ। ਹਾਂਜੀ, ਅਤੇ ਉਹ ਤੋਂ ਬਾਅਦ ਫਿਰ ਜਦੋਂ ਪੜ੍ਹਾਈ ਦੇ ਦੌਰਾਨ ਹੀ ਮੇਰੇ 'ਤੇ 1-2 ਕੇਸ ਬਣ ਗਏ ਸੀਗੇ। ਫਿਰ ਜਦੋਂ ਕਿਸੇ ਪਾਸੇ 1-2 ਜਗ੍ਹਾ 'ਤੇ ਟਰਾਈ ਕੀਤਾ ਨੌਕਰੀ ਜਾਂ ਕੰਮ ਲਈ, ਤਾਂ ਕਿਸੇ ਨੇ ਰੱਖਿਆ ਨਹੀਂ। ਹਰ ਇੱਕ ਹੋਰ ਤਰ੍ਹਾਂ ਦੀ ਨਜ਼ਰ ਨਾਲ ਵੇਖਦਾ ਸੀ। ਫਿਰ ਚਲੋ ਧਰਮ ਕਰਮ ਦੇ ਪ੍ਰਚਾਰ ਵਾਲੇ ਪਾਸੇ ਚੱਲ ਪਏ। ਫਿਰ ਵੱਖ-ਵੱਖ ਹਾਲਾਤਾਂ 'ਤੇ, ਵੱਖ-ਵੱਖ ਮੌਕਿਆਂ 'ਤੇ ਇਹ ਸਮਾਂ ਬੀਤਦਾ ਗਿਆ ਅਤੇ ਮੇਰੇ ਕੇਸਾਂ ਦੀ ਗਿਣਤੀ ਵੱਧਦੀ ਗਈ। ਹੁਣ ਤੱਕ ਕੁੱਲ 14 ਕੇਸ ਮੇਰੇ 'ਤੇ ਪੈ ਚੁੱਕੇ ਨੇ, ਜਿਹਦੇ ਵਿੱਚੋਂ 5 ਬਰੀ ਹੋ ਗਏ ਅਤੇ 9 ਬਾਕੀ ਹੈ ਜੀ। ਇਹਨਾਂ ਕੇਸਾਂ ਦੀ ਜੇ ਤੁਸੀਂ ਜਿਹਨਾਂ ਕੇਸਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਕਿਸ ਤਰ੍ਹਾਂ ਦੇ ਕੇਸ ਸੀਗੇ? ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਸੀਂ ਸਟਾਰਟਿੰਗ ਹੁੰਦੀ ਹੈ ਪੜ੍ਹਾਈ ਦੇ ਦੌਰਾਨ, ਤੁਹਾਡੇ 'ਤੇ ਜਿਹੜੇ ਕੇਸ ਬਣਦੇ ਆ, ਉਹ ਕੇਸ ਕਿਸ ਤਰ੍ਹਾਂ ਦੇ ਸੀ? ਕਿ ਮਤਲਬ ਕਿਸ ਤਰ੍ਹਾਂ ਦੇ ਮਸਲੇ ਸੀਗੇ? ਉਹ ਕਿਸ ਤਰ੍ਹਾਂ ਦੀ, ਉਹਨਾਂ ਦੇ ਪਿੱਛੇ ਦੀ ਕਹਾਣੀ ਕੀ ਸੀ? ਪਹਿਲਾ ਕੇਸ ਜਿਹੜਾ ਸੀਗਾ, ਜਦੋਂ ਮੈਂ ਗੁਰੂ ਕਾਸ਼ੀ ਗੁਰਮਤਿ ਕਾਲਜ ਦਮਦਮਾ ਸਾਹਿਬ ਵਿਖੇ, ਜਿਸ ਧਰਤੀ 'ਤੇ ਅੱਜ ਆਪਾਂ ਬੈਠੇ ਹਾਂ, ਇੱਥੇ ਆਪਾਂ ਗੁਰੂ ਕਾਸ਼ੀ ਗੁਰਮਤਿ ਕਾਲਜ ਦੇ ਵਿੱਚ ਮੈਂ ਪੜ੍ਹਦਾ ਸੀ। ਉਸ ਸਮੇਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸਾਹਿਬ ਪਿੰਡਾਂ ਦੇ ਵਿੱਚ ਸਾਡੀ ਡਿਊਟੀ ਲਾਉਂਦੇ ਹੁੰਦੇ ਸੀਗੇ ਵੀ ਗੁਰੂ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਕਿੰਨਾ ਕੁ। ਇਸੇ ਲੜੀ ਦੇ ਤਹਿਤ ਬੱਲੂਆਣਾ ਪਿੰਡ ਜਿਹੜਾ ਬਠਿੰਡੇ ਤੋਂ ਮਲੋਟ ਵਾਲੇ ਰੋਡ ਦੇ ਉੱਪਰ ਹੈਗਾ, ਅਤੇ ਉੱਥੇ ਗਏ ਅਤੇ ਉੱਥੇ ਪਤਾ ਲੱਗਾ ਵੀ ਜਿਹੜਾ ਉਸ ਡੇਰੇ ਦਾ ਸਾਧੂ ਸੀ, ਉਹ ਸਿਗਰਟਾਂ ਵਗੈਰਾ ਪੀਂਦਾ ਸੀਗਾ। ਅਤੇ ਜਦੋਂ ਆ ਕੇ ਸਾਰੀ ਰਿਪੋਰਟ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਨੂੰ ਮਿਲੀ, ਤਾਂ ਉਹਨਾਂ ਨੇ 100 ਦੇ ਕਰੀਬ ਸਿੰਘ ਨੂੰ ਲੈ ਕੇ ਅਤੇ ਉੱਥੋਂ ਮਹਾਰਾਜ ਦਾ ਸਰੂਪ ਲਿਆਉਣ ਦੀ ਗੱਲ ਕੀਤੀ, ਅਤੇ ਸਵੇਰੇ ਅਸੀਂ 7-8 ਵਜੇ ਪਹੁੰਚ ਗਏ। ਅਤੇ ਲਾਸਟ 3 ਵਜੇ ਜਦੋਂ ਅਸੀਂ ਸਰੂਪ ਲੈ ਕੇ ਆਉਣ ਲੱਗੇ, ਤਾਂ ਪਿੰਡ ਵਾਲਿਆਂ ਵੱਲੋਂ ਸਾਡੇ 'ਤੇ ਹਮਲਾ ਕੀਤਾ। ਜਵਾਬ ਦੇ ਵਿੱਚ ਅਸੀਂ ਵੀ ਕਾਰਵਾਈ ਕੀਤੀ, ਅਤੇ ਉਸ ਕੇਸ ਦੇ ਵਿੱਚ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਨੇ
ਜਿਨ੍ਹਾਂ ਦੇ ਨਾਮ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ, ਭਰਪੂਰ ਸਿੰਘ ਮੈਨੇਜਰ ਤਖਤ ਸਾਹਿਬ ਦੇ ਹੋਏ ਨੇ, ਹੋਰ ਕਾਫੀ ਬੰਦੇ ਸੀ। ਤੇ ਮੇਰੇ ਉਸ ਲੜਾਈ ਦੇ ਵਿੱਚ, ਉਸ ਝਗੜੇ ਦੇ ਵਿੱਚ ਗੋਡੇ ਤੇ ਸੱਟ ਲੱਗ ਗਈ ਸੀ। ਮੇਰਾ ਖੱਬਾ ਗੋਡਾ ਉੱਥੇ ਟੁੱਟ ਗਿਆ ਸੀ ਤੇ ਉਹ ਮੈਨੂੰ ਫਿਰ ਮੇਰਾ ਹਸਪਤਾਲ 'ਚ ਹੋਣ ਕਰਕੇ ਮੇਰਾ ਵੀ ਰਿਕਾਰਡ 'ਚ ਨਾਂ ਚੜ੍ਹ ਗਿਆ ਤੇ ਉਹ 307 ਦਾ ਕੇਸ ਸੀਗਾ ਸਾਡੇ ਤੇ ਦਰਜ ਹੋਇਆ। ਮਤਲਬ ਉਹ ਪਹਿਲਾ ਕੇਸ ਸੀ ਜਿਹੜਾ ਤੁਹਾਡੇ ਤੇ ਉਦੋਂ ਉਸ ਸਮੇਂ ਦਰਜ? ਹਾਂਜੀ, ਉਹ ਕੇਸ ਤੇ ਵੀ ਦਰਜ ਹੋ ਗਿਆ, ਪਰ ਰੌਲਾ ਗੋਲਾ ਪੈਣ ਕਰਕੇ ਸਰਕਾਰ ਚੁੱਪ ਹੋ ਗਈ, ਕਿਉਂਕਿ ਉਦੋਂ ਇਲੈਕਸ਼ਨ ਦੇ ਦਿਨ ਸੀਗੇ ਤੇ ਕੋਈ ਕਾਰਵਾਈ ਨਹੀਂ ਹੋਈ। ਪਰ ਉਹ ਸਮਾਂ ਬੀਤਦਾ ਗਿਆ। 2014 ਦੇ ਵਿੱਚ ਉਸ ਕੇਸ ਦੇ ਵਿੱਚ ਮੈਨੂੰ ਅਰੈਸਟ ਕੀਤਾ ਗਿਆ, ਪਹਿਲੇ ਬੰਦੇ ਨੂੰ, ਤੇ ਹੁਣ 16 ਸਾਲ ਕੇਸ ਨੂੰ ਹੋ ਗਏ ਤੇ 2014 ਤੋਂ ਲੈ ਕੇ ਹੁਣ ਤੱਕ ਲਗਾਤਾਰ ਮੈਂ ਉਸ ਕੇਸ ਦੀਆਂ ਤਰੀਕਾਂ ਬਾਕੀ ਬੰਦਿਆਂ ਨੂੰ ਕਿ ਕੀ ਸਰਕਾਰ ਸੋਚਦੀ ਹੈ, ਕੀ ਉਹਨਾਂ ਦੀ ਸੈਟਿੰਗ ਆ, ਇਹ ਪਰਮਾਤਮਾ ਜਾਣਦਾ। ਕਿਸੇ ਨੂੰ ਸੱਦਿਆ ਪੁੱਛਿਆ ਨਹੀਂ ਜਾਂਦਾ। ਮੈਂ 2014 ਤੋਂ ਲਗਾਤਾਰ ਹਰ 15ਵੇਂ 14ਵੇਂ ਦਿਨ ਉੱਥੇ ਪੇਸ਼ੀ ਤੇ ਜਾਂਦਾ ਜੀ। ਅੱਛਾ, ਉਸ ਤੋਂ ਬਾਅਦ ਜਿਹੜਾ ਸਿਲਸਿਲਾ ਤੁਸੀਂ ਦੱਸਿਆ ਵੀ ਕੇਸਾਂ ਦਾ ਅੱਗੇ ਵੱਧਦਾ ਗਿਆ, ਜਿਹੜੇ ਉਹ ਅਗਲੇ ਕੇਸ ਸੀ, ਸੰਖੇਪ ਦੇ ਵਿੱਚ ਥੋੜਾ ਦੱਸਿਓ ਕਿ ਉਹ ਕੇਸ ਕਿਸ ਚੀਜ਼ ਨਾਲ ਸੰਬੰਧਿਤ ਸੀ, ਉਹ ਕੇਸ ਕਿੱਦਾਂ ਦੇ ਸੀਗੇ? ਜੇ ਆਪਾਂ ਮੋਟਾ ਹਿਸਾਬ ਲਾਈਏ ਤਾਂ ਮੇਰੇ ਬਹੁਤ ਸਾਰੇ ਵੱਡੇ ਨਾਮਵਰ ਕੇਸਾਂ ਦੇ ਵਿੱਚ ਫੜੋ ਫੜਾਈ ਵੀ ਹੋਈ, ਕਈਆਂ 'ਚ ਮੈਂ ਬਚ ਗਿਆ ਤੇ ਕਈਆਂ ਦੇ ਵਿੱਚ ਫਸ ਵੀ ਗਿਆ। ਤੇ ਮੈਂ ਦੋ ਗੱਲਾਂ ਸਪਸ਼ਟ ਰੂਪ ਦੇ ਵਿੱਚ ਕਹਿਣੀਆਂ ਚਾਹੁੰਦਾ ਵੀ ਧੱਕਾ ਤਾਂ ਜ਼ਰੂਰ ਸਰਕਾਰ ਨੇ ਕੀਤਾ, ਟੌਰਚਰ ਬਹੁਤ ਕੀਤਾ, ਪਰ ਝੂਠਾ ਕੇਸ ਕੋਈ ਨਹੀਂ ਹੈਗਾ ਵੀ ਜਿਹ 'ਚ ਮੈਂ ਕਹਿ ਦਾਂ ਮੇਰੇ ਤੇ, ਕਿਉਂਕਿ ਲੋਕਾਂ ਨੂੰ ਆਦਤ ਹੁੰਦੀ ਹੈ ਕਹਿਣ ਦੀ। ਜਿੰਨਾ ਕੁ ਪੰਗਾ ਲਿਆ ਉਹਦੇ ਕੇਸ ਸਾਡੇ ਤੇ ਪਏ ਨੇ। ਚਲੋ ਕੁੱਟ ਮਾਰਾਂ ਸਰ ਪੁਲਿਸ ਕਰਦੀਆਂ ਨੇ, ਉਹ ਤਸ਼ੱਦਦ ਕੀਤਾ ਉਹਨਾਂ ਨੇ, ਆਪਾਂ ਖਿੜੇ ਮੱਥੇ ਚੱਲਿਆ ਵੀ, ਤੇ ਉਹਦੇ ਕਰਕੇ ਅੱਜ ਵੀ ਮੇਰੇ ਸਰੀਰ ਦੇ ਵਿੱਚ ਕਈ ਨੁਕਸ ਹਨ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਬਤੀਤ ਕਰਦਾ। ਮੇਰੇ ਤੇ 2 ਕੇਸ ਆਰਮਜ਼ ਐਕਟ ਦੇ ਜੀ, 6 ਕੇਸ ਦੇਸ਼ ਧਰੋਹ ਦੇ ਜੀ, ਤੇ 1 ਕਤਲ ਕੇਸ, 1 307 ਦਾ ਕੇਸ, ਤੇ 3 ਕੇਸ UAP ਐਕਟ ਜਿਹੜਾ ਸੀਗਾ ਉਹਦੇ ਟੋਟਲ ਕੇਸ। ਤੇ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਦੇਸ਼ ਧਰੋਹ ਦੀ ਜਿਵੇਂ ਗੱਲ ਕੀਤੀ ਹੈ, ਇੱਕ ਬਹੁਤ ਵੱਡਾ ਕੇਸ ਹੈ, UAPA ਵੀ ਇੱਕ ਵੱਡਾ ਕੇਸ ਹੈ ਨਾ, ਵੱਡਾ ਪਰਚਾ ਇੱਕ, ਮਤਲਬ ਅਗਰ ਕਿਸੇ ਨੂੰ ਆਪਾਂ ਨਾਂ ਵੀ ਲੈ ਦਈਏ, ਬੋਰਡ ਵੀ ਦਿੱਤੇ, ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਤੁਸੀਂ ਇਹਨਾਂ ਕੇਸਾਂ ਦਾ ਸਾਹਮਣਾ ਕੀਤਾ, ਤਾਂ ਇਹਦਾ ਜਿਹੜਾ ਦੇਸ਼ ਧਰੋਹ ਦਾ ਸੀ, ਇਹਦੇ ਪਿੱਛੇ ਕਹਾਣੀ ਕੀ ਸੀ, ਤੇ UAP ਦੇ ਦੋਵਾਂ ਕੇਸਾਂ ਬਾਰੇ ਦੱਸੋ। ਦੇਸ਼ ਧਰੋਹ ਦਾ ਕੇਸ ਸੰਤ ਜਰਨੈਲ ਸਿੰਘ ਭਿੰਡਰਾਣਾ ਦੀ ਕਿਤਾਬ ਲਿਖੀ ਸੀਗੀ, ਸੰਤ ਕਹਿੰਦੇ ਰਹੇ, ਉਹਦੇ ਕਰਕੇ ਹੋਇਆ ਸੀਗਾ। ਤੇ ਜਿਹੜੇ UAP ਦੇ 2 ਕੇਸ ਸੀ, 3, ਉਹ ਇੱਕ ਰੈਫਰੈਂਡਮ 2020 ਦਾ ਕੇਸ ਆ, ਤੇ ਇੱਕ ਆਪਣਾ ਅਸਲਾ ਫੜ ਹੋ ਗਿਆ ਸੀਗਾ ਉਦੋਂ ਦਾ ਕੇਸ ਆ ਜੀ, ਤੇ ਇੱਕ ਕੇਸ ਸਰਬੱਤ ਖਾਲਸਾ ਵੇਲੇ ਦਾ। 3 ਕੇਸ UAP ਦੇ ਮੇਰੇ ਦੇ ਉੱਪਰ ਹੈਗੇ ਆ। ਤੇ ਪਰ ਇਹ ਆ ਵੀ UAP ਸਰਕਾਰ ਲਾ ਦਿੰਦੀ ਆ, ਇਹ ਸਾਬਤ ਨਹੀਂ ਹੁੰਦਾ, 2 4 5 ਸਾਲਾਂ ਬਾਅਦ ਕੇਸ ਡਿਸਚਾਰਜ ਹੋ ਜਾਂਦੇ ਆ। ਇਹਦੇ 'ਚ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਕਿਤਾਬ ਲਿਖੀ, ਜੋ ਸੰਤਾਂ ਦੀ ਸ਼ਖਸੀਅਤ ਸੀ, ਜੋ ਉਹਨਾਂ ਦੇ ਵਿਚਾਰ ਸੀ, ਉਹਨਾਂ ਵਿਚਾਰਾਂ ਬਾਰੇ ਤੁਸੀਂ ਕੁਝ ਲਿਖਿਆ, ਤਾਂ ਉਹਦੇ ਤੇ ਇਹੋ ਜਿਹਾ ਕੀ ਇਸ ਤਰ੍ਹਾਂ ਦੀ ਕੋਈ ਜਿਹੜੀ ਲਿਖਤ ਲਿਖੀ ਗਈ ਜਾਂ ਕੁਝ ਉਹਦਾ ਇਸ ਤਰ੍ਹਾਂ ਦੇ ਕੋਈ ਸ਼ਬਦ ਉਹਦੇ ਵਿੱਚ ਲਿਖੇ ਗਏ ਜਿਨ੍ਹਾਂ ਕਰਕੇ ਜਿਹੜਾ ਐਡਾ ਵੱਡਾ ਦੇਸ਼ ਧਰੋਹ ਦਾ ਜਿਹੜਾ ਕੇਸ ਆ ਤੁਹਾਡੇ ਤੇ ਉਹ ਪਾਇਆ? ਅਸਲ ਦੇ ਵਿੱਚ ਉਦੋਂ ਮੇਰੀ ਸ਼ੁਰੂਆਤ ਸੀਗੀ। ਸ਼ੁਰੂਆਤ ਦੇ ਵਿੱਚ ਜਿਹੜੀ ਇਲਾਕੇ ਦੇ ਵਿੱਚ ਸਥਾਪਿਤ ਲੀਡਰਸ਼ਿਪ ਹੁੰਦੀ ਹੈ ਜਾਂ ਪੰਥਕ ਸਭਾ ਦੇ ਵਿੱਚ ਜਿਹੜੇ ਬੰਦੇ ਉਦਮੀ ਹੋਣ, ਹਿੰਮਤੀ ਹੋਣ, ਕੰਮ ਕਰਨ ਦਾ ਮਾਦਾ ਜਜ਼ਬਾ ਰੱਖਦੇ ਹੋਣ, ਉਹਨਾਂ ਤੋਂ ਲਗਭਗ ਉਸ ਜਿਹੜੀ ਕੈਟਾਗਰੀ ਦੀ ਲੀਡਰਸ਼ਿਪ ਹੁੰਦੀ ਆ ਉਹ ਸਾਰੀ ਭੈ ਖਾਂਦੀ। ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਬੰਦਾ ਅੱਗੇ ਨਿਕਲ ਜੂਗਾ। ਸੋ ਇਹਨਾਂ ਚੀਜ਼ਾਂ ਦਾ ਮੈਂ ਬਹੁਤ ਜ਼ਿਆਦਾ ਸ਼ਿਕਾਰ ਹੋਇਆ ਤੇ ਜਿਹਦੀ ਇੱਕ ਲੰਮੀ ਕਹਾਣੀ ਆ। ਤੇ ਮਤਲਬ ਮੈਂ ਜਿੰਨਾ ਕੁ ਤੁਸੀਂ ਹੁਣ ਆਪਣੇ ਬਾਰੇ ਦੱਸਿਆ, ਕਿਉਂਕਿ ਦਰਸ਼ਕ ਵੀ ਤੁਹਾਨੂੰ ਸੁਣ ਰਹੇ ਆ, ਵੀ ਜਿੰਨੇ ਕੁ ਜਿਹੜੇ ਇਹ ਪਰਚੇ ਆ ਜਿਹੜੇ ਇੱਕ ਤੋਂ ਬਾਅਦ ਇੱਕ ਦਰਜ ਹੁੰਦੇ ਗਏ, ਇਹਦੇ ਵਿੱਚ ਜਿਹੜੇ ਪਰਚਿਆਂ ਦੀ ਜਿਹੜੀ ਗਿਣਤੀ ਜ਼ਰੂਰ ਵੱਧਦੀ ਗਈ ਆ, ਪਰ ਤੁਸੀਂ ਸਿੱਖ ਧਰਮ ਜਾਂ ਕੌਮ ਵਾਸਤੇ ਜਿਹੜੇ ਕੰਮ ਕੀਤੇ ਜਾਂ ਉਹਨਾਂ ਕਰਕੇ ਹੀ ਜਿਹੜੇ ਇਹ ਪਰਚੇ ਦਰਜ ਹੁੰਦੇ ਰਹੇ ਆ। ਫਿਰ ਤੁਹਾਨੂੰ ਜਿਹੜਾ ਸਾਡੇ ਜੋ ਆਪ ਨੂੰ ਕੌਮ ਦੇ ਲੀਡਰ ਘਮਾਉਂਦੇ ਆ, ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਵੀ ਅਸੀਂ ਕੌਮ ਨੂੰ ਚਲਾ ਰਹੇ ਹਾਂ ਜਾਂ ਕੌਮ ਸਾਡੇ ਕਰਕੇ, ਜਾਂ ਅਸੀਂ ਜਿਹੜੇ ਮਤਲਬ ਮੋਢੀ ਆ, ਕੌਮ ਦੇ ਮੋਢੀ ਆ, ਉਹਨਾਂ ਨੇ ਇਹਨਾਂ ਮਸਲਿਆਂ ਦੇ ਵਿੱਚ ਤੁਹਾਡੀ ਕੋਈ ਬਾਂਹ ਫੜੀ, ਤੁਹਾਨੂੰ ਕੋਈ ਕਿਸੇ ਕਿਸਮ ਦੀ ਸਹਾਇਤਾ, ਜਾਂ ਕਹਿ ਲਓ ਵੀ ਇਹਨਾਂ ਪਰਚਿਆਂ ਦੇ ਵਿੱਚ ਜਦੋਂ ਪੇਸ਼ੀਆਂ ਤੇ ਜਾਣਾ, ਕਿਉਂਕਿ ਬਹੁਤ ਸਾਰੇ ਖਰਚੇ ਹੁੰਦੇ ਆ, ਕਿਉਂਕਿ ਕੇਸ ਤਾਂ ਇੱਕ ਨਹੀਂ ਮਾਣ, ਵਕੀਲਾਂ ਦੀ ਫੌਜ ਵੀ ਚਾਹੀਦੀ ਹੈ, ਨਾਲ ਕੇਸ ਲੜਨ ਵਾਲੇ ਵੀ ਚਾਹੀਦੇ ਆ, ਤੇ ਉਹਨਾਂ ਦੇ ਖਰਚੇ, ਪਿੱਛੋਂ ਪਰਿਵਾਰ, ਸਾਰੀਆਂ ਚੀਜ਼ਾਂ, ਤੇ ਇਹਦੇ ਵਾਸਤੇ ਫਿਰ ਕਿੰਨੀ ਕੁ ਮਦਦ ਹੋਈ ਤੁਹਾਡੀ, ਉਹ ਵੀ ਦੱਸ ਦਿਓ। ਜਿਹੜੇ ਮੇਰੇ ਨਾਲ 2 4 ਭੈਣ ਭਰਾ ਨਿੱਜੀ ਸਾਂਝ ਰੱਖਣ ਵਾਲੇ ਸੀਗੇ, ਉਹਨਾਂ ਨੇ ਮੇਰੀ ਗੁਜ਼ਾਰੇ ਜੋਗੀ ਬਾਂਹ ਫੜੀ ਆ, ਆਪਾਂ ਉਹਨਾਂ ਦੇ ਸਦਾ ਹੀ ਕਰਜ਼ਦਾਰ ਆ। ਕਿਸੇ ਵੀ ਸਿੱਖ ਜਥੇਬੰਦੀ ਨੇ, ਕਿਸੇ ਸਿੱਖ ਸੰਸਥਾ ਨੇ, ਇੰਗਲੈਂਡ ਦੇ ਕਿਸੇ ਜਥੇਬੰਦੀ ਵੀ ਹੈ ਕਿ ਸਿੱਖ ਰਿਲੀਫ,
ਜਿਹੜੀ ਇਹ ਦਾਅਵਾ ਕਰਦੀ ਹੈ ਦੁਨੀਆ ਨੂੰ ਵੀ ਅਸੀਂ ਬੰਦੀ ਸਿੰਘਾਂ ਦੀ ਪੈਰਵਾਈ ਕਰਦੇ ਹਾਂ, ਪਰ ਮੇਰੇ 14 ਕੇਸਾਂ ਦੇ ਵਿੱਚੋਂ ਕਿਸੇ ਵੀ ਕੇਸ ਦੀ ਪੈਰਵਾਈ ਨਹੀਂ ਹੋਈ। ਜਿਹੜਾ ਮੇਰਾ ਬਠਿੰਡੇ ਵਾਲਾ ਕੇਸ ਆ ਉਹਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਖਾਰਾ ਜਿਹੜੇ ਬਠਿੰਡੇ ਸੀਨੀਅਰ ਵਕੀਲ ਨੇ ਉਹ ਨਿਸ਼ਕਾਮ ਲੜ ਰਹੇ ਨੇ। ਜਿਹੜੇ ਬਰਨਾਲੇ ਦੇ ਮੇਰੇ ਜ਼ਿਆਦਾ ਕੇਸ ਨੇ ਉਹਦੇ ਵਿੱਚ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਉਹ ਮੇਰੇ ਵਕੀਲ ਨੇ, ਉਹ ਵੀ ਨਿਸ਼ਕਾਮ ਲੜਦੇ ਨੇ। ਤੇ ਜਿਹੜਾ ਲੁਧਿਆਣੇ ਕਤਲ ਕੇਸ ਆ ਉਹਦੇ ਵਿੱਚ ਸਰਦਾਰ ਜਸਪਾਲ ਸਿੰਘ ਮੰਝਪੁਰ ਜਿਹੜੇ ਮੇਰੇ ਯੂਨੀਵਰਸਿਟੀ ਟਾਈਮ ਦੇ ਨਾਲ ਪੜ੍ਹਦੇ ਸੀਗੇ ਉਹ ਲੜ ਰਹੇ ਨੇ। ਜਿਹੜਾ ਅੰਮ੍ਰਿਤਸਰ ਕੇਸ ਆ ਉਹਦੇ ਵਿੱਚ ਇੱਕ ਮੇਰਾ ਦੋਸਤ ਆ ਸਰਦਾਰ ਬਾਬਾ ਸਿੰਘ ਤੇਜਾ, ਉਹ ਮੇਰਾ ਕੇਸ ਲੜ ਰਹੇ। ਇਹਨਾਂ ਵੱਲੋਂ ਜਿਹੜੀ ਪੈਰਵਾਈ ਕੀਤੀ ਹੈ, ਬਾਕੀ ਜਿਹੜੇ ਹੋਰ ਆਗੂ ਨੇ ਉਹਨਾਂ ਨਾਲ ਵੀ ਤੁਹਾਡੇ ਕਿਸ ਤਰ੍ਹਾਂ ਦੇ ਸੰਬੰਧ ਆ, ਫਿਰ ਕਿਸ ਤਰ੍ਹਾਂ ਦੇ? ਇੱਕ ਸੱਚ ਹੋਰ ਸਵਾਲ ਤੁਹਾਨੂੰ ਮੈਂ ਕਹਿਣਾ, ਤੁਸੀਂ ਰੈਫਰੈਂਡਮ ਦੀ ਗੱਲ ਕੀਤੀ ਸੀ। ਰੈਫਰੈਂਡਮ ਦੇ ਵਿੱਚ ਇਹ ਕੇਸ ਕੀ ਸੀਗਾ, ਰੈਫਰੈਂਡਮ ਦਾ ਕੀ ਮਸਲਾ ਹੋਇਆ ਸੀ, ਉਹਦੇ ਬਾਰੇ ਵੀ ਜਾਣਕਾਰੀ ਦਿਓ। ਅਸਲ ਦੇ ਵਿੱਚ ਜਦੋਂ 2014 ਦੇ ਵਿੱਚ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਤਾਂ ਸਾਨੂੰ ਲੱਗਿਆ ਵੀ ਸ਼ਾਇਦ ਉਹ ਮਾਰ ਮਰਾਈ ਵਾਲਾ ਤਰੀਕਾ ਗਲਤ ਸੀ, ਵੋਟਾਂ ਦੇ ਰਾਹੀਂ ਅਸੀਂ ਆਪਣਾ ਕੌਮੀ ਘਰ ਬਣਾ ਲਾਂਗੇ। ਤੇ ਇੱਕ ਪੜ੍ਹਿਆ ਲਿਖਿਆ ਬੰਦਾ ਜਿਹੜਾ ਦੁਨੀਆਦਾਰੀ ਨੂੰ ਸਮਝਦਾ ਉਹਨੇ ਦੇਖਿਆ ਵਾਚਿਆ, ਤੇ ਮੈਂ ਸੋਚਿਆ ਵੀ ਪਿੰਡ ਪਿੰਡ ਜਾਈਏ ਲੋਕਾਂ ਨੂੰ ਸਮਝਾਈਏ। ਉਹਦੇ ਤਹਿਤ ਹੀ ਅਸੀਂ ਕਾਫੀ ਸਾਰੇ ਪੋਸਟਰ ਸਟਿੱਕਰ ਬੈਨਰ ਛਪਵਾ ਲਏ, ਅਸੀਂ ਪੰਜਾਬ ਦੇ ਵਿੱਚ ਲਾਉਣੇ ਸ਼ੁਰੂ ਕੀਤੇ। ਦੂਜਾ ਤੀਜਾ ਦਿਨ ਸੀਗਾ ਤੇ ਮੈਨੂੰ ਫੜ ਲਿਆ ਤੇ ਮੇਰੇ ਤੇ ਪਹਿਲਾਂ 57 ਚ ਰੱਖਿਆ ਇੱਕ ਦਿਨ ਜਾਣ ਕੇ, ਫਿਰ ਉਹ 'ਚੋਂ ਜ਼ਮਾਨਤ ਕਰਾ ਕੇ ਬਾਹਰ ਅਗਲੇ ਦਿਨ ਚੱਕ ਕੇ ਦੇਸ਼ ਤਰੋ UAP ਲਾਤਾ। ਤੇ ਉਹ ਕੇਸ ਤੋਂ ਹਿਸਾਬ ਲਾ ਲਓ। ਮੁੜ ਕੇ ਜਦੋਂ ਪੈਰਵਾਈ ਕਰਨ ਲਈ ਮੇਰੇ ਪਰਿਵਾਰ ਨੇ, ਜਿਹੜਾ ਇਹਨਾਂ ਦਾ ਮੇਨ ਹੈਗਾ ਜਾਫੀ ਸਿੰਘ ਅਮਰੀਕਾ ਤੋਂ, ਉਹਦੇ ਨਾਲ ਸੰਪਰਕ ਕੀਤਾ ਵੀ ਭਾਈ ਇੱਦਾਂ ਦਾ ਕਰਕੇ ਸਿੰਘ ਫਸ ਗਿਆ। ਉਹ ਕਹਿੰਦੇ ਵੀ ਸਾਡਾ ਜਿਹੜਾ ਰੈਫਰੈਂਡਮ ਆ ਇਹ ਤਾਂ ਕਾਨੂੰਨੀ ਆ, ਸਰਕਾਰ ਤੋਂ ਆਪਣੇ UN ਤੋਂ ਮਾਨਤਾ ਪ੍ਰਾਪਤ ਆ, ਤੁਹਾਡੇ ਮੁੰਡੇ ਨੇ ਕੋਈ ਹੋਰ ਪੰਗਾ ਲਿਆ ਹੋਣਾ। ਹੁਣ ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਮੈਂ ਹੋਰ ਪੰਗਾ ਲਿਆ ਸੀ ਤਾਂ ਬਾਕੀ ਜਿਹੜੇ 15-20 ਨੌਜਵਾਨ ਤੁਹਾਡੇ ਕਰਕੇ ਫਸੇ ਬੈਠੇ ਨੇ, ਕੋਈ ਨਾਅਰੇ ਲਾਉਣ ਕਰਕੇ, ਕੋਈ ਪੋਸਟਰ ਲਾਉਣ ਕਰਕੇ, ਤੇ ਉਹ ਵਿਚਾਰਿਆਂ ਦਾ ਕੀ ਕਸੂਰ? ਮੈਂ ਤੇ ਮਾੜਾ ਸੀ, ਫਿਰ ਉਹਨਾਂ ਦੀ ਤਾਂ ਜ਼ਮਾਨਤ ਵੀ ਨਹੀਂ ਹੋ ਰਹੀ। ਸੋ ਝੂਠੇ ਸਬਜ਼ ਬਾਗ ਬਿਠਾ ਕੇ ਬੱਚਿਆਂ ਨੂੰ ਨਹੀਂ ਫਸਾਉਣਾ ਚਾਹੀਦਾ। ਜੇ ਕਿਸੇ ਬੱਚੇ ਨੂੰ ਕਿਸੇ ਪਾਸੇ ਤੋਰਨਾ ਤਾਂ ਉਹਦੇ ਨਾਲ ਦੋ ਗੱਲਾਂ ਸਿੱਧੀਆਂ ਹੋਣੀਆਂ ਚਾਹੀਦੀਆਂ ਵੀ ਕਾਕਾ ਇੱਕ ਤਾਂ ਕਿਸੇ ਨੇ ਸਾਥ ਨਹੀਂ ਦੇਣਾ, ਦੂਜੀ ਬਰਬਾਦੀ ਆ, ਹੁਣ ਤੁਰਨਾ ਤੇ ਆ ਜਾ। ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਜਿਹੜਾ ਸਾਰਾ ਕੁਝ ਭੋਗਿਆ ਜਾਂ ਹੰਢਾਇਆ, ਕਿਉਂਕਿ ਲਗਾਤਾਰ ਤੁਸੀਂ ਇਹਨਾਂ ਮਸਲਿਆਂ ਦੇ ਵਿੱਚ ਉਲਝਦੇ ਗਏ, ਇੱਕ ਕੇਸ ਤੋਂ ਬਾਅਦ ਅਗਲਾ ਕੇਸ ਇਸ ਤਰ੍ਹਾਂ ਚੱਲਦਾ ਰਿਹਾ, ਤਾਂ ਤੁਸੀਂ ਜਿਹੜਾ ਆਪਦੇ ਪੱਧਰ ਤੇ ਜਿਵੇਂ ਤੁਸੀਂ ਇਹ ਸ਼ਬਦ ਜਿਹੜੇ ਵਰਤੇ ਆ ਵੀ ਭਾਈ ਕਿਸੇ ਨੂੰ ਕੋਈ ਝੂਠੀ ਤਸੱਲੀ ਜਾਂ ਇਦਾਂ ਦਾ ਨਾ ਕਰੋ, ਨਾ ਹੀ ਕਿਸੇ ਦੇ ਮਗਰ ਲੱਗੋ, ਤੁਸੀਂ ਨੌਜਵਾਨਾਂ ਨੂੰ ਜਿਹੜੇ ਕਿ ਆਪਣੇ ਜੋਸ਼ ਦੇ ਵਿੱਚ, ਕਈ ਵਾਰੀ ਖੂਨ ਦੇ ਵਿੱਚ ਇੰਨਾ ਕੁ ਜੋਸ਼ ਹੁੰਦਾ ਵੀ ਉਸ ਜੋਸ਼ ਦੇ ਤਹਿਤ ਕੋਈ ਨਾ ਕੋਈ ਗਲਤ ਕੰਮ ਜਾਂ ਗਲਤ ਕਾਰਵਾਈ ਕਰ ਬੈਂਦੇ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਹੈ? ਇਹਦੇ ਵਿੱਚ ਦੋ ਪੱਖ ਨੇ ਜੀ। ਪਹਿਲੀ ਗੱਲ ਤੇ ਪਹਿਲਾਂ ਅਸੀਂ ਸਿੱਖ ਬਣੀਏ, ਸਾਡਾ ਵੱਡਾ ਹਿੱਸਾ ਅੱਜ ਦਿਖਾਵੇ ਦਾ ਸਿੱਖ ਰਹਿ ਗਿਆ। ਥੋੜ੍ਹੇ ਜਿਹੇ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਪੰਥ ਨਾਲ ਜੁੜੇ ਹੋਏ ਨੇ। ਤੇ ਦੂਜੀ ਗੱਲ ਮੈਂ ਇਹ ਕਹਿਣਾ ਵੀਰੋ ਵੀ ਕੋਈ ਪਿੱਛੇ ਨਹੀਂ ਆਉਂਦਾ, ਲਾਸਟ ਤੇ ਤੁਹਾਡੇ ਪਿੱਛੇ ਤੁਹਾਡੇ ਮਾਂ ਪਿਓ, ਜੇ ਤੁਸੀਂ ਵਿਆਹੇ ਹੋ ਤਾਂ ਤੁਹਾਡੇ ਘਰ ਵਾਲੀ ਖੜੀ ਹੁੰਦੀ ਆ, ਨਹੀਂ ਤੇ ਦੁਨੀਆ ਤੇ ਕੋਈ ਨਹੀਂ ਤਾਉਂਦਾ। ਜਾਂ ਵਿਰਲਾ ਟਾਵਾਂ ਕੋਈ ਦੋਸਤ ਹੁੰਦਾ, ਉਹ ਵੀ ਜਿਹੜਾ ਵਿਚਾਰਾ ਆਪ ਪੈਰਾਂ ਸਿਰ ਹੋਵੇ, ਜਿਹੜਾ ਆਪ ਕਿਰਤ ਕਰਕੇ ਖਾਂਦਾ, ਉਹਨੇ ਸਾਡੇ ਪਿੱਛੇ ਕੀ ਆਉਣਾ। ਬੜੀ ਵੱਡੀ ਗੱਲ ਇਹਨਾਂ ਵੱਲੋਂ ਕਹੀ ਗਈ ਕਿ ਜਿਹੜੇ ਨੌਜਵਾਨ ਕਈ ਵਾਰੀ ਜੋਸ਼ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਆ, ਗਲਤ ਰਸਤਿਆਂ ਦੇ ਉੱਪਰ ਚਲੇ ਜਾਂਦੇ ਆ, ਕਿਉਂਕਿ ਭਾਈ ਸੁਰਿੰਦਰ ਸਿੰਘ ਜੀ ਆ, ਜਿਹੜੀ ਜਿਸ ਤਰ੍ਹਾਂ ਦੀ ਤੁਸੀਂ ਇਹਨਾਂ ਦੀ ਕਹਾਣੀ ਸੁਣੀ ਹੈ, ਜਿਸ ਤਰ੍ਹਾਂ ਤਰੀਕੇ ਨਾਲ ਅਸੀਂ ਇਹਨਾਂ ਨੂੰ ਮਤਲਬ ਇਹਨਾਂ ਦੀ ਜ਼ੁਬਾਨੀ ਸੁਣਿਆ, ਤਾਂ ਸਾਰੀ ਜ਼ਿੰਦਗੀ ਇਹਨਾਂ ਕੇਸਾਂ ਦੇ ਵਿੱਚ ਉਲਝਦੇ ਰਹੇ, ਇਹਨਾਂ ਮਸਲਿਆਂ ਦੇ ਵਿੱਚ ਉਲਝਦੇ ਰਹੇ ਹੈ, ਤੇ ਉਹਨਾਂ ਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਸੀ, ਜਿਸ ਤਰ੍ਹਾਂ ਇਹਨਾਂ ਵੱਲੋਂ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ। ਸੋ ਇੱਥੇ ਜਿਹੜਾ ਗੱਲ ਇਹੀ ਨੌਜਵਾਨੀ ਵਾਸਤੇ ਇੱਕ ਬੜੀ ਵਧੀਆ ਸੁਨੇਹਾ ਜਿਹੜਾ ਇਹ ਹੋ ਸਕਦਾ ਕਿ ਕਿਸੇ ਵੀ ਇਸ ਤਰ੍ਹਾਂ ਦਾ ਕਿਸੇ ਦੇ ਮਗਰ ਲੱਗ ਕੇ ਜਾਂ ਕਿਸੇ ਚੀਜ਼ ਨੂੰ ਜਾਣੇ ਤੋਂ ਬਿਨਾਂ, ਉਸ ਦੀ ਘੋਖ ਕੀਤੇ ਤੋਂ ਬਿਨਾਂ ਕਿਸੇ ਮਸਲੇ ਦੇ ਵਿੱਚ ਐਦਾਂ ਨਹੀਂ ਪੈਣਾ ਚਾਹੀਦਾ। ਜੋਸ਼ ਦੇ ਵਿੱਚ ਕੋਈ ਐਦਾਂ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹੜੀ ਤੁਹਾਡੀ ਜ਼ਿੰਦਗੀ ਵਾਸਤੇ, ਤੁਹਾਡੇ ਆਉਣ ਵਾਲੇ ਭਵਿੱਖ ਵਾਸਤੇ, ਤੁਹਾਡੇ ਮਾਤਾ ਪਿਤਾ ਵਾਸਤੇ, ਤੁਹਾਡੇ ਪਰਿਵਾਰ ਵਾਸਤੇ ਜਿਹੜਾ ਕਿ ਕੈਂਸਰ ਦਾ ਰੋਗ ਬਣ ਜਾਵੇ। ਤੇ ਜਿਹੜਾ ਮੈਂ ਸਮਝਦਾ ਕਿ ਸੁਰਿੰਦਰ ਸਿੰਘ ਹੈ ਜਿਹੜੇ ਉਸੇ ਤਰੀਕੇ ਨਾਲ ਹੁਣ ਫਿਰ ਖਾਲਸਾ ਜੀ ਜਿਹੜੀ ਜ਼ਿੰਦਗੀ ਆ ਕਿੱਦਾਂ ਚੱਲਦੀ ਹੈ, ਕਿਸ ਤਰ੍ਹਾਂ ਜਿਹੜਾ ਸਿਸਟਮ ਸਾਰਾ ਪਰਿਵਾਰ ਦਾ ਆਪਣਾ ਸਾਰਾ ਸਿਸਟਮ ਫਿਰ ਕਿਵੇਂ ਚੱਲਦਾ? ਬਹੁਤ ਔਖੇ ਹਾਲਾਤ ਆ ਜੀ। ਵੈਸੇ ਹੀ ਸਾਡੀ 4.5 ਕਿੱਲੇ ਜ਼ਮੀਨ ਪਹਿਲਾਂ ਖੜਕੂ ਲਹਿਰ ਵੇਲੇ ਵਿਕ ਗਈ ਸੀਗੀ, ਕੁਛ ਹੈ ਨਹੀਂ ਸੀ, ਜਿਹੜਾ ਮਾੜਾ ਮੋਟਾ ਸੀਗਾ ਹੁਣ ਵਿਕ ਗਿਆ। ਤੇ ਜਿਹੜੀ ਖਾਸ ਵਿਸ਼ੇਸ਼ ਗੱਲ ਮੈਂ ਕਹਿਣੀ ਚਾਹੁੰਦਾ
ਹੁਣ ਮੈਨੂੰ ਕਈ ਬੰਦੇ ਪੁੱਛਦੇ ਹੁੰਦੇ ਆ, ਬਾਬਾ ਤੂੰ ਕਿਰਤ ਕੀ ਕਰਦਾ? ਹੁਣ ਜਿਹੜੇ ਬੰਦੇ ਨੇ 9 ਕੇਸਾਂ ਦੇ ਵਿੱਚ ਮੈਨੂੰ ਤਕਰੀਬਨ 13-14 ਦਿਨ ਕਚਹਿਰੀ ਜਾਣਾ ਪੈਂਦਾ, 4 ਦਿਨ ਐਤਵਾਰ ਆ ਗਏ, ਇੱਕ ਅੱਧੀ ਛੁੱਟੀ ਹੋਰ ਵੀ ਕੋਈ ਨਾ ਕੋਈ ਆ ਜਾਂਦੀ ਹੈ, 20 ਦਿਨ ਇਦਾਂ ਲੰਘ ਜਾਂਦੇ ਆ। ਜਿਹੜੇ 10 ਦਿਨ ਰਹਿ ਗਏ ਉਹਦੇ ਵਿੱਚ ਮੈਂ ਕੀ ਕਰਾਂ? ਤੇ ਨਾ ਹੀ ਮੇਰਾ ਸਰੀਰ ਅੰਦਰੂਨੀ ਤੌਰ ਤੇ ਇਦਾਂ ਦਾ ਰਿਹਾ ਵੀ ਮੈਂ ਹੁਣ ਕੀ ਭਾਰੀ ਭਰਕਮ ਕੰਮ ਕਰ ਸਕਾਂ, ਕਿਉਂਕਿ ਮੈਂ ਜੇ 20-25 ਕਿਲੋ ਤੋਂ ਵੱਧ ਭਾਰ ਚੱਕ ਲਾਉਂਦੀਆਂ ਬਾਹਾਂ ਨਾਲ ਤਾਂ ਮੇਰਾ ਸਰੀਰ ਇੱਕ ਪਾਸੇ ਨੂੰ ਟੇਢਾ ਹੋ ਜਾਂਦਾ, ਜਿਹੜਾ ਬਹੁਤ ਸਾਰੇ ਲੋਕਾਂ ਨੇ ਦੇਖਿਆ। ਇਦਾਂ ਸਰੀਰ ਆ ਜਿਹੜਾ ਉਹ ਜਾਂ ਤਾਂ ਇੱਧਰ ਨੂੰ ਹੋ ਜਾਂਦਾ ਜਾਂ ਇੱਧਰ ਨੂੰ ਹੋ ਜਾਂਦਾ, ਆਹ ਚੀਜ਼ ਤੋਂ ਬਲ ਪੈ ਜਾਂਦਾ। ਮੈਂ 15-20 ਕਿਲੋ ਤੋਂ ਵੱਧ ਭਾਰ ਨਹੀਂ ਚੱਕ ਸਕਦਾ, ਜਾਂ ਮੈਨੂੰ ਅੰਦਰੂਨੀ ਤੌਰ ਤੇ ਕਈ ਪ੍ਰੋਬਲਮਾਂ ਨੇ, ਜਾਂ ਮੈਂ ਕਰੰਟ ਨਾ ਹੋ ਜਾਂਦੀ ਆ, ਜਾਂ ਜਿਹੜਾ ਪਾਣੀ ਪਾਉਂਦੇ ਅੰਦਰ ਉਹਦੇ ਨਾਲ ਪ੍ਰੋਬਲਮਾਂ ਹੋ ਜਾਂਦੀਆਂ ਨੇ, ਗੁਰਦੇ ਵਗੈਰਾ ਦੀਆਂ ਹੋਰ ਬੜੀਆਂ ਪ੍ਰੋਬਲਮਾਂ ਨੇ। ਪਰ ਇਹ ਆ ਵੀ ਸਾਡੀ ਕੌਮ ਦੇ ਵਿੱਚ ਹਾਲਾਤ ਇਹ ਨੇ ਜੀ, ਇਹ 2-3 ਤਰ੍ਹਾਂ ਦੇ ਬੰਦਿਆਂ ਨੂੰ ਪੈਸੇ ਦਿੰਦੇ ਆ ਜੀ, ਮਦਦ ਕਰਦੇ ਆ, ਬਾਂਹ ਫੜਦੇ ਆ, ਜਾਂ ਤਾਂ ਜਿਹੜੇ ਠੱਗੀਆਂ ਮਾਰਦੇ ਆ, ਜਾਂ ਫਿਰ ਜਿਹੜੇ ਪਖੰਡ ਕਰਦੇ ਆ ਬਾਬੇ ਬਣ ਕੇ, ਉਹਨਾਂ ਬੰਦਿਆਂ ਦੀ ਬਾਂਹ ਫੜਦੇ ਆ। ਨਹੀਂ ਤੇ ਹਾਲਤ ਇਹ ਆ ਵੀ ਅੱਜ ਕੋਈ ਕਿਸੇ ਨੂੰ ਪੁੱਛਦਾ ਨਹੀਂ। ਤੁਹਾਡੇ ਪਿੱਛੇ ਮਾੜੇ ਮੋਟੇ ਚਾਂਸ ਉਸ ਬੰਦੇ ਦੇ ਖੜਨ ਦੇ ਹੁੰਦੇ ਆ ਜਿਹੜੇ ਦੀ ਤੁਸੀਂ ਕਿਸੇ ਜਥੇਬੰਦੀ ਜਾਂ ਪਾਰਟੀ ਨਾਲ ਜੁੜੇ ਹੋਏ ਹੋ, ਕਿਉਂਕਿ ਇੱਥੇ ਧਰਮ ਪਿੱਛੇ ਰਹਿ ਗਿਆ। ਅੱਜ ਦੇ ਹਾਲਾਤਾਂ ਦੇ ਵਿੱਚ ਧੜਾ ਮੂਹਰੇ ਆ ਗਿਆ। ਅੱਗੇ ਪੰਥ ਪ੍ਰਥਮ ਹੁੰਦਾ, ਹੁਣ ਧੜਾ ਪ੍ਰਥਮ ਕੀਤਾ ਵਾ ਲੋਕਾਂ ਨੇ। ਤੁਹਾਨੂੰ ਵੀ ਇਦਾਂ ਦੀ ਕੋਈ ਆਫਰ ਆਈਆਂ ਵੀ ਭਾਈ ਜੇ ਤੁਸੀਂ ਸਾਡੇ ਨਾਲ ਜੁੜਦੇ ਆ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ, ਤੁਹਾਡੀ ਬਾਂਹ ਵੀ ਫੜਾਂਗੇ, ਤੁਹਾਡੇ ਕੇਸਾਂ ਦੀ ਪੈਰਵਾਈ ਵੀ ਕਰਾਂਗੇ ਤੇ ਤੁਹਾਡੀ ਮਾਲੀ ਮਦਦ ਵੀ ਕਰਾਂਗੇ? ਸਭ ਤੋਂ ਪਹਿਲਾਂ ਮੇਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਰ, ਸਿੱਖ ਰਿਲੀਫ ਵਾਲੇ ਹੈਗੇ ਇੰਗਲੈਂਡ ਤੋਂ, ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਜਿੰਨੇ ਕੇਸ ਨੇ ਸਾਰੇ ਬਾਬਰ ਖਾਲਸਾ ਦੇ ਖਾਤੇ ਪਾ ਦੇ ਤੇ ਅਸੀਂ ਤੇਰੀ ਚੰਗੀ ਮਦਦ ਕਰ ਦਿਆਂਗੇ। ਤੇ ਮੈਂ ਉਹਨੂੰ ਕਿਹਾ ਵੀ ਨਹੀਂ, ਜਦੋਂ ਮੇਰਾ ਕੋਈ ਸੰਬੰਧ ਹੀ ਨਹੀਂ ਮੈਂ ਕਿਉਂ ਇਹ ਗੱਲ ਕਹਾਂ ਨਾ। ਤੇ ਇਦਾਂ ਦੀਆਂ ਬੜੀਆਂ ਆਫਰਾਂ ਹੁੰਦੀਆਂ ਨੇ ਵੀ ਤੈਨੂੰ ਆਹ ਬਣਾ ਦਿਆਂਗੇ, ਫਲਾਨਾ ਕਰ ਦਿਆਂਗੇ, ਸ਼੍ਰੋਮਣੀ ਕਮੇਟੀ ਲੜਾ ਦਿਆਂਗੇ, ਉਹ ਕਰ ਦਿਆਂਗੇ, ਤੇਰਾ ਨਾਂ ਗਾ, ਤੇਰੀ ਇੱਕ ਪਛਾਣ ਆ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕੌਮ ਨੂੰ ਵੀ ਅਸੀਂ ਕਦੋਂ ਜਾਗਾਂਗੇ? ਹੁਣ ਬਰਗਾੜੀ ਮੋਰਚਾ ਲੱਗਿਆ, ਜਦੋਂ ਮੋਰਚਾ ਚੱਕਿਆ ਇਹਨਾਂ ਨੇ ਸਮਝੌਤੇ ਕੀਤੇ, ਸਰਬੱਤ ਖਾਲਸਾ ਵਾਲੇ ਕੇਸ ਵਾਪਸ ਕਰਾ ਲਏ। ਮੈਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਇੱਥੇ ਆਏ ਸੀ ਤੇ ਜਦੋਂ ਆਪ ਦੇ ਪਰਚੇ ਰੱਦ ਕਰਾ ਲਏ, ਫਿਰ ਜਿਹੜਾ ਮੇਰੇ ਵਾਲਾ ਦੇਸ਼ ਧਰੋਹ ਦਾ ਬਰਨਾਲੇ ਵਾਲਾ ਚੱਲਦਾ ਸਰਬੱਤ ਖਾਲਸਾ ਦਾ ਕੇਸ, ਉਹ ਕਿਉਂ ਨਹੀਂ ਕਰਵਾਇਆ? ਆਪ ਦਾ ਕਰਾ ਕੇ ਉੱਠ ਕੇ ਤੁਰ ਗਏ। ਮੈਂ ਉਦੋਂ ਜੇ ਉਸ ਸਮੇਂ ਜੇਲ੍ਹ 'ਚ ਸੀਗਾ, ਇਹਨਾਂ ਦਾ ਹੱਕ ਬਣਦਾ ਸੀ ਸਾਡੇ ਕੇਸ ਵੀ ਖਤਮ ਕਰਾਉਂਦੇ। ਹੁਣ ਬੱਲੂਆਣਾ ਵਾਲਾ ਕੇਸ ਆ, ਜਿਹੜੇ ਨਾਮਵਰ ਬੰਦੇ ਕਿਸੇ ਨੇ ਫੜੇ ਨਹੀਂ, ਮੈਂ ਇਕੱਲਾ ਜਬਕਦਾ ਫਿਰਦਾ। ਹੁਣ ਸਰਬੱਤ ਖਾਲਸਾ ਵਾਲਾ ਕੇਸ ਸਾਰੇ ਨਿਬੇੜ ਕੇ ਆਪੋ ਆਪਣੇ ਘਰੇ ਪੈਸੇ ਬਣਾ ਕੇ ਬਹਿ ਗਏ ਤੇ ਮੈਂ ਫੇਰ ਕੇਸ ਭੁਗਤਦਾ ਫਿਰਦਾ। ਮੇਰਾ ਕਸੂਰ ਕੀ ਆ? ਇਹਨਾਂ ਦੇ ਨਾਲ ਤੁਰਦਾ, ਇਹਨਾਂ ਦੇ ਨਾਲ ਖੜਦਾ, ਇਹਨਾਂ ਨਾਲ ਵੱਧ ਕੰਮ ਕਰਦਾ, ਇਹਨਾਂ ਨਾਲ ਵੱਧ 4 ਬੰਦੇ ਇਕੱਠੇ ਕਰਕੇ ਲਿਆਉਣਾ। ਪਰ ਫਿਰ ਵੀ ਗੱਲ ਇਹ ਆ ਵੀ ਇਹ ਹਾਂ, ਮੈਂ 2 ਗੱਲਾਂ ਕਹਿਣਾ। ਇੱਕ ਤਾਂ ਮੈਨੂੰ ਜੇ ਲੋੜ ਹੋ ਮੈਂ ਆਪਦੇ ਕਿਸੇ ਮਿੱਤਰ ਨੂੰ ਕਹਿ ਦੂੰ ਮੈਨੂੰ ਆਹ ਲੋੜ ਆ। ਜੇ ਮੇਰਾ ਜਮਾ ਨਹੀਂ ਸਰੂ ਤਾਂ ਮੇਰੀ ਲੱਤਾਂ 'ਚ ਇੰਨੀ ਕੁ ਜਾਨ ਹੈਗੀ ਆ, ਜੇ ਮੈਂ ਹੋਰ ਬਹੁਤ ਕੁਝ ਕਰ ਸਕਦਾ, ਮੈਂ ਕੋਈ ਬੈਂਕ ਲੁੱਟ ਲੂੰ, ਮੈਂ ਠੱਗੀ ਨਹੀਂ ਮਾਰਦਾ, ਇੰਨੀ ਕੁ ਮੈਂ ਜੁਰਤ ਰੱਖਦਾ। ਜੇ ਮੇਰੇ ਤੇ ਜਮਾ ਹੀ ਮੈਨੂੰ ਲੱਗਿਆ ਵੀ ਹੁਣ ਮੈਂ ਮਰੂੰਗਾ, ਜਿਵੇਂ ਇਹ ਕਹਿ ਦਿੰਦੇ ਜੀ ਆਹ ਕਰ ਲਓ, ਐਂ ਕਰ ਲਓ, ਜਾਂ ਬੇਈਮਾਨੀ ਕਰ ਲਓ, ਜਾਂ ਜਿਵੇਂ ਇਹਨਾਂ ਨੇ ਕਈ ਜਗ੍ਹਾ ਤੋਂ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਕੌਮ ਦਾ ਮੁੱਲ ਵੱਟਿਆ ਗਿਆ ਬਰਗਾੜੀ ਮੋਰਚੇ ਤੇ ਜਾਂ ਹੋਰ ਕਿਤੇ ਜਾਂ ਵੱਡੇ ਇਕੱਠਾਂ ਦੇ ਵਿੱਚ, ਉਹ ਰਾਹ ਨਹੀਂ ਮੈਂ ਚੁਣੂੰਗਾ ਕਦੇ ਵੀ ਜ਼ਿੰਦਗੀ ਦੇ ਵਿੱਚ। ਮਤਲਬ ਤੁਸੀਂ ਹਮੇਸ਼ਾ ਮਿੱਤਰ ਕੌਮ ਵਾਸਤੇ ਜਿਹੜਾ ਤੁਹਾਡਾ ਕੀਤਾ ਹੋਇਆ ਜਾਂ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੇ ਕੰਮ ਕਰਨੇ ਆ, ਉਹ ਸਿਰ ਉੱਚਾ ਚੱਕ ਕੇ ਤੁਰਨ ਵਾਲੇ ਹੋਣਗੇ। ਮਤਲਬ ਇਹ ਨਹੀਂ ਹੋਊਗਾ ਵੀ ਤੁਹਾਡੇ ਕੰਮਾਂ ਕਰਕੇ ਤੁਹਾਨੂੰ ਆਪਦਾ ਸਿਰ ਨੀਵਾਂ ਕਰਨਾ। ਦੇਖੋ ਜੀ, ਇਹ ਦੁਨੀਆ ਗਈ, ਇਹਨਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਕਿਹਾ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਬਾਰੇ ਲੋਕਾਂ ਬਾਤਾਂ ਬੋਲੀ ਜਾਂਦੇ ਆ। ਬੋਲਣ ਦੀ ਗੱਲ ਨਹੀਂ ਹੁੰਦੀ, ਬੋਲ ਤਾਂ ਜਿਹਦੇ ਮਰਜ਼ੀ ਮੂੰਹ ਲਾਇਆ ਜੀ, ਜੇ ਇਹਦੇ ਵਿੱਚ ਕਹਿੰਦੇ ਹੁੰਦੇ ਵੀ ਹੱਡੀ ਹੈ ਨਹੀਂ ਪਰ ਹੱਡੀਆਂ ਤੜਵਾ ਦਿੰਦੀ ਆ। ਇਹ ਉੱਦਾਂ ਦਾ ਕੋਈ ਮਰਜ਼ੀ ਬੋਲੀ ਚੱਲੇ, ਤੱਥਾਂ ਦੇ ਆਧਾਰ 'ਤੇ ਜੇ ਕੋਈ ਦੋਸ਼ ਆਪਣੇ ਦੇ ਵਿੱਚ ਸਾਬਤ ਕਰ ਦੇ ਤਾਂ ਮੈਂ ਆਪ ਦਾ ਗਲਾ ਪੇ ਵੱਢ ਕੇ ਕੌਮ ਦੇ ਪੈਰਾਂ 'ਚ ਧਰ ਦੂੰਗਾ। ਬੜੀ ਵੱਡੀ ਗੱਲ ਹੈ, ਕਿਉਂਕਿ ਮੈਂ ਖੁਦ ਇਸ ਗੱਲ ਨੂੰ ਸਮਝਦਾ ਹਾਂ ਕਿ ਜੋ ਇਹਨਾਂ ਨੇ ਦੱਸਿਆ ਜੀ, ਇਹਨਾਂ ਦੇ ਮੁਤਾਬਕ, ਕਿਉਂਕਿ ਜਦੋਂ ਇੰਨਾ ਪੜ੍ਹਿਆ ਲਿਖਿਆ ਵਿਅਕਤੀ ਜੋ ਕੋਈ ਖੁਦ ਇਹਨਾਂ ਨੇ ਜਿਵੇਂ ਦੱਸਿਆ ਕਿ ਪੰਜਾਬੀ ਦੀ MA ਨੇ, ਰਿਲੀਜਨ ਦਾ ਵੀ ਇਹਨਾਂ ਨੇ MA ਕੀਤੀ ਹੋਈ ਆ, ਮਾਸਟਰ ਕੀਤੀ ਹੋਈ ਹੈ। ਸੋ ਇੰਨਾ ਪੜ੍ਹ ਲਿਖ ਕੇ ਕੋਈ ਵੀ ਵਿਅਕਤੀ ਆ ਜਿਹੜਾ ਇੰਨੀ ਕੁ ਸਮਝ ਤੇ ਇੰਨੀ ਕੁ ਸੋਝੀ ਤਾਂ ਜ਼ਰੂਰ ਆ ਜਾਂਦੀ ਹੈ, ਚੰਗੇ ਮਾੜੇ ਦੀ ਪਛਾਣ ਜ਼ਰੂਰ ਬਣ ਜਾਂਦੀ ਹੈ। ਸੋ ਇਹਨਾਂ ਦੀ ਪਿਛਲੀ ਜ਼ਿੰਦਗੀ ਦੇ ਵਿੱਚ ਹਾਲਾਤ ਕਿੱਦਾਂ ਦੇ ਵਾਪਰੇ, ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਕੁਝ ਕੁ ਤੱਥ ਜਿਹੜੇ ਇਹਨਾਂ ਨੇ ਸਾਡੇ ਸਾਹਮਣੇ ਰੱਖੇ ਆ, ਤੇ ਹੋਰ ਵੀ ਬਹੁਤ ਸਾਰੇ ਲੁਕਵੇਂ ਤੱਥ ਇਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋ ਸਕਦੇ ਆ। ਸੋ ਜਿਸ ਤਰੀਕੇ ਨਾਲ ਜੋ ਦੱਸਿਆ, ਜੋ ਇਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਕੀਤਾ, ਉਸ ਹਿਸਾਬ ਨਾਲ
ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਜ਼ਰੂਰ ਇਹਨਾਂ ਨੇ ਨਾਲ ਖੜਨਾ ਚਾਹੀਦਾ ਸੀ ਜਿਨ੍ਹਾਂ ਨੇ ਇਹਨਾਂ ਦੇ ਨਾਲ ਚੱਲ ਕੇ ਉਸ ਦੇ ਵਿੱਚ ਇਹਨਾਂ ਨੂੰ ਮੋਹਰੀ ਬਣਾਇਆ ਜਾਂ ਮੋਹਰੀ ਬਣ ਕੇ ਨਾਲ ਇਹਨਾਂ ਦੇ ਬਰਾਬਰ ਤੁਰੇ ਤੇ ਉਹ ਪਾਸੇ ਨਿਕਲ ਗਏ। ਇਹਨਾਂ ਦਾ ਉਹਨਾਂ ਕੇਸਾਂ ਦੇ ਵਿੱਚ ਉਲਝਾ ਪੈ ਗਿਆ। ਅਖੀਰ ਦੇ ਵਿੱਚ ਸੁਰਿੰਦਰ ਸਿੰਘ ਜੀ, ਤੁਸੀਂ ਨੌਜਵਾਨੀ ਨੂੰ ਇੱਕ ਸੰਦੇਸ਼, ਮੈਂ ਤੁਹਾਨੂੰ, ਆਪਾਂ ਫੇਰ ਉਸੇ ਗੱਲ ਤੇ ਆ ਰਹੇ ਹਾਂ ਕਿ ਜਿਹੜੇ ਅੱਜ ਭੜਕੇ ਹੋਏ ਨੌਜਵਾਨ ਆ, ਜਿਹੜੇ ਸਹੀ ਰਾਹ ਤੋਂ ਜਾਂ ਆਪਦੇ ਪਰਿਵਾਰਾਂ ਨੂੰ ਛੱਡ ਕੇ ਬਾਹਰ ਕਿਤੇ ਭਗੌੜੇ ਹੋਏ ਆ ਜਾਂ ਭੱਜੇ ਹੋਏ ਆ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਇੱਕ ਕੀ ਸੁਨੇਹਾ ਦੇਣਾ? ਦੇਖੋ ਜੀ, ਬਰਬਾਦੀ ਦਾ ਰਾਹ ਆ। ਮੈਂ ਨਹੀਂ ਕਹਿੰਦਾ ਵੀ ਉਹ ਨਾ ਕਰੋ ਜਾਂ ਆਹ ਨਾ ਕਰੋ ਜਾਂ ਕਰੋ ਜਾਂ ਨਾ ਕਰੋ, ਪਰ ਮੈਂ ਇੱਕ ਗੱਲ ਕਹਿਣਾ ਵੀ ਜੇ ਤੁਹਾਨੂੰ ਪਤਾ ਵੀ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਨੇ, ਤੁਹਾਡੇ ਬਜ਼ੁਰਗ ਮਾਂ ਪਿਓ ਨੂੰ ਕੋਈ ਸਾਂਭਣ ਵਾਲਾ ਹੈਗਾ, ਫੇਰ ਹੀ ਕੋਈ ਇੱਦਾਂ ਦਾ ਕਦਮ ਚੁੱਕੇ। ਨਹੀਂ ਤੇ ਜਿਹੜੇ ਹਾਲਾਤ ਨੇ, ਮੈਂ ਕਹਿੰਦਾ ਚੱਕਣਾ ਨਾ ਚੱਕਣਾ ਉਹ ਵੀ ਵਿਸ਼ਾ ਛੱਡ ਦਿਓ, ਪਰ ਅਜੋਕੀ ਸਿੱਖ ਲੀਡਰਸ਼ਿਪ ਤੋਂ ਉਮੀਦ ਰੱਖ ਕੇ ਕੁਛ ਨਾ ਕਰਿਓ, ਇਹਨਾਂ ਦੇ ਪਿੱਛੇ ਲਾ ਕੇ ਕੁਛ ਨਾ ਕਰਿਓ। ਇਹ ਧੋਖਾ ਦਿੰਦੇ ਆ ਬੰਦੇ ਦੀ। ਦੋ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਜਾਂ ਤਾਂ ਕੌਂਡਮ ਵਾਲੀ ਹਾਲਤ ਆ ਆਮ ਸਿੱਖ ਨੌਜਵਾਨ ਦੀ, ਜਾਂ ਨੈਪਕਿਨ ਵਾਲੀ ਆ ਵੀ ਕੰਮ ਨੇ ਬੜੇ ਦਿਲਾ ਕੇ ਪਰੇ ਮਾਰਿਆ। ਇਹ ਉਦਾਂ ਸਾਨੂੰ ਯੂਜ਼ ਕਰਦੇ ਆ। ਸੋ ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣਾ ਚਾਹੀਦਾ, ਅੱਖਾਂ ਖੋਲ੍ਹ ਕੇ ਸੋਚਣਾ ਚਾਹੀਦਾ। ਸੋ ਇਹ ਸਨ ਭਾਈ ਸੁਰਿੰਦਰ ਸਿੰਘ ਜੀ ਠੀਕਰੀਵਾਲ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਹਨਾਂ ਤੱਥਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਕਰਕੇ ਇਹਨਾਂ ਨੂੰ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਕੇਸਾਂ ਦੇ ਵਿੱਚ ਲਗਾਤਾਰ ਇਹਨਾਂ ਨੂੰ ਹੁਣ ਪੇਸ਼ੀਆਂ ਤੇ ਵੀ ਜਾਣਾ ਪੈਂਦਾ, ਉਹਨਾਂ ਪੇਸ਼ੀਆਂ ਭੁਗਤਣੀਆਂ ਪੈਂਦੀਆਂ। ਪਰ ਇਹਨਾਂ ਕੇਸਾਂ ਦੇ ਪਿੱਛੇ ਜਿਹੜੇ ਕਾਰਨ ਸੀ ਉਹ ਵੀ ਦੱਸੇ ਆ ਤੇ ਜੋ ਆਪਣੇ ਆਪ ਨੂੰ ਕੌਮ ਦੇ ਦਰਦੀ ਕਹਾਉਂਦੇ ਆ, ਜੋ ਪੰਥ ਦੇ ਆਗੂ ਕਹਾਉਂਦੇ ਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਮਦਦ ਇਹਨਾਂ ਦੀ ਕੀਤੀ ਗਈ ਉਹ ਵੀ ਇਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਦੱਸ ਦਿੱਤਾ। ਤੇ ਨਾਲ ਹੀ ਨਾਲ ਉਹਨਾਂ ਨੌਜਵਾਨਾਂ ਨੂੰ ਜ਼ਰੂਰ ਸੁਚੇਤ ਕੀਤਾ ਕਿ ਜਿਹੜੇ ਆਪਣੀ ਗਰਮ ਖਿਆਲੀ ਕਰਕੇ ਜਾਂ ਖੂਨ ਦੀ ਗਰਮੀ ਕਰਕੇ ਜਾਂ ਜੋਸ਼ ਦੇ ਕਰਕੇ ਜਿਹੜੇ ਕੋਈ ਭੜਕ ਜਾਂਦੇ ਆ ਜਾਂ ਭੜਕਣਾ ਦੀ ਚਾਹ ਰੱਖਦੇ ਆ, ਤਾਂ ਉਹਨਾਂ ਨੂੰ ਜ਼ਰੂਰ ਇਹਨਾਂ ਦੀ ਜ਼ਿੰਦਗੀ ਇੱਕ ਸਹੀ ਰਸਤਾ, ਇੱਕ ਸਹੀ ਜਿਹੜਾ ਦਿਸ਼ਾ ਉਹ ਜ਼ਰੂਰ ਦੇ ਜਾਂਦੀ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਪਿਆ ਕੁਛ ਨਹੀਂ। ਸੋ ਸੋਚ ਸਮਝ ਕੇ ਫੈਸਲੇ ਲਏ ਜਾਣ, ਸੋਚ ਸਮਝ ਕੇ ਹੀ ਰਾਹ ਚੁਣੇ ਜਾਣ। ਮੁੜ ਕੇ ਜਦੋਂ ਇੱਕ ਵਾਰ ਤੁਸੀਂ ਇਹਨਾਂ ਮਾੜੇ ਰਾਹਾਂ ਤੇ ਚੱਲ ਪੈਂਦੇ ਹੋ ਤਾਂ ਉਹਨਾਂ ਰਾਹਾਂ ਤੋਂ ਪਿੱਛੇ ਮੁੜਨਾ ਫਿਰ ਤੁਹਾਡੇ ਵੱਸ ਦੀ ਗੱਲ ਨਹੀਂ ਰਹਿੰਦੀ। ਇੱਕ ਤੋਂ ਬਾਅਦ ਇੱਕ ਕੜੀ ਹੈ ਉਹ ਕੇਸਾਂ ਦੀ ਵੀ ਜੁੜਦੀ ਰਹਿੰਦੀ ਹੈ ਤੇ ਮੁੜ ਕੇ ਬਾਂਹ ਫੜਨ ਵਾਲਾ ਕੋਈ ਨਹੀਂ ਰਹਿੰਦਾ, ਮਾਪਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਹਿੰਦਾ। ਸੋ ਇਸੇ ਤਰ੍ਹਾਂ ਹੀ ਹੋਰ ਸ਼ਖਸੀਅਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।